बिस्मिल्लाहिर्रहमानिर्रहीम ते अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਹੈ ਇਮਲੀ ਵਾਲੀ ਫਰੂਟ ਚਾਟ, ਬਾਜੀ ਮਰੀਮ ਤੇ ਪੰਜਾਬ ਦੀ ਬਿਲਕਦੀ ਆਵਾਮ। ਚੰਦ ਦਿਨ ਪਹਿਲਾਂ ਤੁਹਾਡੇ ਸਾਹਮਣੇ ਇੱਕ ਸਟੋਰੀ ਰੱਖੀ ਸੀ ਕਿ ਐਚੀਸਨ ਕਾਲਜ ਨੇ ਪਹਿਲਾਂ ਬਾਜੀ ਮਰੀਮ ਨੂੰ ਸੱਦਾ ਦਿੱਤਾ ਸੀ ਤੇ ਉਸ ਤੋਂ ਬਾਅਦ ਉੱਥੋਂ ਦੇ ਸਟੂਡੈਂਟਾਂ ਨੇ ਤੇ ਸਟੂਡੈਂਟਾਂ ਦੇ ਮਾਪਿਓ ਨੇ ਜਿਸ ਵੇਲੇ ਰੌਲਾ ਪਾਇਆ ਕਿ ਅਗਰ ਬਾਜੀ ਮਰੀਮ ਨੂੰ ਇੱਥੇ ਸੱਦਿਆ ਤੇ ਰੌਲਾ ਪੈ ਜਾਏਗਾ ਤੇ ਸਕੂਲ ਨੇ ਹੱਥ ਜੋੜੇ ਕਿ ਬਾਜੀ ਤੂੰ ਇੱਥੇ ਨਾ ਆਵੀਂ। ਇਹ ਖਬਰ ਪੂਰੀ ਮਾਰਕੀਟ 'ਚ ਆਈ। ਮੈਨੂੰ ਇਹ ਖਬਰ ਇੱਕ ਐਸੇ ਸਟੂਡੈਂਟ ਦੇ ਪਿਓ ਨੇ ਦਿੱਤੀ ਜਿਹੜਾ ਸਟੂਡੈਂਟ ਉੱਥੇ ਪੜ੍ਹਦਾ ਸੀ ਤੇ ਉਹਦੇ ਪਿਓ ਨੂੰ ਜਦੋਂ ਪਤਾ ਲੱਗਾ ਬਾਜੀ ਮਰੀਮ ਆਉਣ ਲੱਗੀ ਤੇ ਉਹਨੇ ਵੀ ਤੇ ਉਹਦੇ ਹੋਰ ਬੜੇ ਸਾਰੇ ਯਾਰਾਂ ਬੇਲੀਆਂ ਜਿਹੜੇ ਦੂਜੇ ਉੱਥੇ ਪੜ੍ਹਦੇ ਸਨ ਜਿਨ੍ਹਾਂ ਦੇ ਬੱਚੇ, ਉਹਨਾਂ ਸਾਰਿਆਂ ਨੇ ਈਮੇਲਾਂ ਕੀਤੀਆਂ ਤੇ ਸਕੂਲ ਨੇ ਫਿਰ ਉਹਨਾਂ ਨੂੰ ਦੱਸਿਆ ਕਿ ਜੀ ਅਸੀਂ ਹੁਣ ਨਹੀਂ ਸੱਦਾਂਗੇ, ਤੁਹਾਡੀ ਈਮੇਲ ਸਾਨੂੰ ਅੱਪੜ ਗਈ ਹੈ, ਅਸੀਂ ਮਨਾ ਕਰ ਦਿੱਤਾ, ਉਹਨਾਂ ਨੂੰ ਨਹੀਂ ਸੱਦ ਰਹੇ। ਤੇ ਉਸ ਬੰਦੇ ਨੇ, ਖੁਦਾ ਦੇ ਨੇ, ਮੈਨੂੰ ਇਹ ਖਬਰ ਦਿੱਤੀ ਤੇ ਅਸੀਂ ਖੈਰ ਇਹ ਖਬਰ ਦੇ ਦਿੱਤੀ। ਹੁਣ ਲੌਂਡਾ ਲਪਾੜਾ ਜੀ ਨੇ ਜਿਹੜੇ ਮਨਸੂਰ ਅਲੀ ਖਾਨ ਸਾਹਿਬ ਨੇ, ਉਹਨਾਂ ਇਹਦੇ ਉੱਤੇ ਮੁਕੰਮਲ ਝੂਠ ਮੜਿਆ ਇੱਕ ਆਵਾਮ ਦੇ ਗਲ। ਉਹਨਾਂ ਆਖਿਆ ਜੀ ਬਿਲਕੁਲ ਸੱਦਾ ਆਇਆ ਸੀ ਤੇ ਬਾਜੀ ਜਾ ਵੀ ਨਹੀਂ ਸਕੀ, ਪਰ ਵਜ੍ਹਾ ਇਹ ਨਹੀਂ ਬਣੀ ਕਿ ਸਕੂਲ ਵਾਲਿਆਂ ਨੇ ਮਾਂ ਪਿਓ ਦੇ ਕਹਿਣ ਦੇ ਉੱਤੇ ਕੈਂਸਲ ਕਰ ਦਿੱਤਾ। ਵਜ੍ਹਾ ਇਹ ਬਣੀ ਕਿ ਬਾਜੀ ਸਾਡੀ ਮਸਰੂਫ ਬੜੀ ਹੈ। ਤੇ ਮੈਂ ਤੁਹਾਨੂੰ ਰੋਜ਼ ਹੀ ਦੱਸਦਾ ਰਹਿੰਦਾ ਕਿ ਬਾਜੀ ਕਿੱਡੀ ਕੁ ਮਸਰੂਫ ਹੈ। ਕਦੇ ਕਿਸੇ ਘਰ ਜਾ ਵੜਦੀ ਹੈ ਵੀ ਤੋੜਾ ਤੁਹਾਨੂੰ ਲੱਭਿਆ ਕਿ ਨਹੀਂ, ਅੱਗੋਂ ਲੋਕੀ ਆਉਂਦੇ ਨੇ ਕੋਈ ਨਹੀਂ ਲੱਭਿਆ, ਕਦੇ ਕਿਤੇ। ਤੇ ਹੁਣ ਤੁਹਾਨੂੰ ਇੱਕ ਨਵੀਂ ਪਹਿਲਾਂ ਵੀਡੀਓ ਵਿਖਾਉਂਦੇ ਆ। ਬਾਜੀ ਜਾ ਸਬਜ਼ੀ ਮੰਡੀ ਗਈ ਹੈ, ਉਹ ਵੀ ਕੰਟਰੋਲਡ। ਉੱਥੇ ਨਾਲ ਚੀਫ ਸੈਕਟਰੀ ਸਾਹਿਬ ਨੂੰ ਲੈ ਕੇ ਗਏ ਸਨ। ਹੁਣ ਮੈਨੂੰ ਇਹ ਦੱਸੋ ਕਿ ਜੇ ਹਰ ਥਾਂ 'ਤੇ ਚੀਫ ਮਿਨਿਸਟਰ ਤੇ ਚੀਫ ਸੈਕਟਰੀ ਨੇ ਇਕੱਠੇ ਜਾਣਾ ਹੈ ਤੇ ਫਿਰ ਮੇਰਾ ਮਸ਼ਵਰਾ ਹੈ ਕਿ ਇੱਕ ਚੀਫ ਸੈਕਟਰੀ ਜਿਹੜਾ ਹੁੰਦਾ ਨਾ, ਜਾਂ IG ਹੁੰਦਾ, ਉਹ ਅਗਰ ਬੰਦੇ ਦੇ ਪੁੱਤਰਾਰ ਕੰਮ ਕਰੇ ਤੇ ਉਹਦੇ ਕੋਲ 1 ਸੈਕਿੰਡ ਜਿਹੜਾ ਨਾ ਸਿਰ ਚੁੱਕਣ ਦਾ ਵਕਤ ਨਹੀਂ ਹੁੰਦਾ। ਜਿੱਡੀ ਵੱਡੀ ਜ਼ਿੰਮੇਵਾਰੀ ਹੁੰਦੀ ਉਹਦਾ ਹੁੰਦਾ, ਓਡੀ ਵੱਡੀ ਜ਼ਿੰਮੇਵਾਰੀ ਓਡਾ ਮੁਸ਼ਕਿਲ ਕੰਮ ਹੁੰਦਾ ਹੈ। ਹੁਣ ਚੀਫ ਸੈਕਟਰੀ ਦੇ ਕੋਲ ਤੇ ਵਿਚਾਰੇ ਕੋਲ 24 ਘੰਟਿਆਂ ਦੇ ਵਿੱਚ 8 ਘੰਟੇ ਸੌਣ ਦਾ ਵੀ ਵਕਤ ਨਾ ਹੋਵੇ ਅਗਰ ਉਹ ਵਾਕਈ ਇਮਾਨਦਾਰੀ ਨਾਲ ਆਪਣਾ ਕੰਮ ਕਰੇ। ਬਾਜੀ ਜਿੱਥੇ ਜਾਂਦੀ, ਸਰਗੋਧੇ ਜਾਣਾ, ਸ਼ੇਖੂਪੁਰੇ ਜਾਣਾ, ਹਰ ਥਾਂ 'ਤੇ ਚੀਫ ਸੈਕਟਰੀ ਨਾਲ ਲਈ ਫਿਰਦੀ ਹੈ। ਤੇ ਫਿਰ ਬਾਜੀ ਮਸ਼ਵਰਾ ਹੈ ਕਿ 2 ਚੀਫ ਸੈਕਟਰੀ ਰੱਖ ਲਓ, ਇੱਕ ਚੀਫ ਸੈਕਟਰੀ ਕੰਮਕਾਰ ਵਾਲਾ ਤੇ ਇੱਕ ਤੁਹਾਡੇ ਨਾਲ ਨੱਠਣ ਭੱਜਣ ਵਾਲਾ। ਬਾਹਰਲੇ ਚੀਫ ਸੈਕਟਰੀ ਸਾਹਿਬ ਵੀ ਨਾਲ ਹੀ ਨੱਠ ਭੱਜ ਰਹੇ ਸਨ ਤੇ ਬਾਜੀ ਨੇ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ। ਇੱਕ ਉੱਥੇ ਭੈਣ ਦੇ ਨਾਲ ਬਾਜੀ ਨੇ ਗੱਲ ਕੀਤੀ, ਉਹ ਜ਼ਰਾ ਪਹਿਲਾਂ ਗੱਲਬਾਤ ਸੁਣੋ ਤੇ ਫਿਰ ਉੱਤੇ ਮੈਂ ਚਾਨਣ ਪਾਉਣਾ ਵੀ ਇਹ ਅੱਜ ਦੇ ਵੀਲੌਗ 'ਚ ਅਸੀਂ ਇਹ ਟੌਪਿਕ ਰੱਖਿਆ ਕਿਉਂ ਹੈ। कैसे बच्चों? मैडम आप मैं फूड से नहीं आई हूँ और सब्जी चाट वगैरह बनाने लगी हो? हाँ जी खाएंगी आप? इमली डालती हो कि नहीं डालती? डालती हूँ। क्या डालती हो? और इमली भिगो के और आलू बुखारा भिगो के वो बीच में मुझे डालती भी हूँ। बहुत अच्छी चाट बनाती हूँ। ऑल द बेस्ट। ਤੁਸੀਂ ਸੁਣ ਲਿਆ ਹੈ ਕਿ ਬਾਜੀ ਪੁੱਛਦੀ ਹੈ ਕਿ ਤੁਸੀਂ ਕਾਹਦੇ ਕੀ ਬਣਾਉਣਾ ਹੈ। ਉਹ ਭੈਣ ਸਾਡੀ ਆਂਦੀ ਹੈ ਫਰੂਟ ਚਾਟ ਬਣਾਉਣੀ ਹੈ। ਇਹ ਵੀ ਇੱਥੇ ਜਿਹੜੀ ਭੈਣ ਸਾਡੀ ਖਲੋਤੀ ਹੈ ਵੀ ਕੋਈ ਨੈਚੁਰਲ ਨਹੀਂ ਖਲੋਤੀ, ਇਹ ਵੀ ਲਿਆ ਕੇ ਸਾਡੀ ਖਬਰ ਇਹ ਹੈ ਅਸੀਂ ਸਿਰਫ ਇੰਨਾ ਹੀ ਆਖਾਂਗੇ ਕਿ ਇੱਕ ਏ ਦੇ ਨਾਲ ਨਾਂ ਸ਼ੁਰੂ ਹੁੰਦਾ, ਸਾਡੇ ਰਿਪੋਰਟਰ ਨੇ ਇੱਕ ਉੱਥੇ, ਔਰ ਉਹ ਇਹਨਾਂ ਦੇ ਨਾਲ ਹੀ ਹੁੰਦੇ ਨੇ ਕਿਤੇ ਨਾ ਕਿਤੇ, ਤੇ ਉਹ ਸਾਨੂੰ ਦੱਸਦੇ ਰਹਿੰਦੇ ਨੇ ਖਬਰ ਜੋ ਵੀ ਹੁੰਦੀ ਹੈ। ਇਹ ਜਿਹੜਾ ਵਿਜ਼ਿਟ ਸੀ ਇੱਕ ਦਿਨ ਪਹਿਲਾਂ ਦਾ ਪਲਾਨ ਸੀ। ਇਹ ਸਾਰੇ ਲੋਕਾਂ ਨੂੰ ਉੱਥੇ ਲਿਆ ਕੇ ਛੱਡਿਆ ਗਿਆ, ਕੁਝ ਗਰੀਬ ਵਿਖਾਏ ਗਏ, ਕੁਝ 1-2 ਸਕੂਲਾਂ ਦੇ ਵਿੱਚੋਂ ਟੀਚਰ ਜਿਹੜੀਆਂ ਸਨ ਉਹਨਾਂ ਨੂੰ ਲਿਆਂਦਾ ਗਿਆ, 1-2 ਪ੍ਰੋਫੈਸਰ ਲਿਆਂਦੀਆਂ ਗਈਆਂ, 1-2 ਨਰਸਾਂ ਲਿਆਂਦੀਆਂ ਗਈਆਂ, ਫਿਰ ਆਮ ਲੋਕੀ ਲਿਆਂਦੇ ਗਏ, ਫਿਰ ਸਫਾਈ ਕਰਨ ਵਾਲਾ ਸਟਾਫ ਜਿਹੜਾ ਸੀ ਹਸਪਤਾਲ ਦੇ ਵਿੱਚ, ਉਹਨਾਂ ਕੋਈ ਭੈਣਾਂ ਨੂੰ ਆਖਿਆ ਗਿਆ ਵੀ ਤੁਸੀਂ ਆਓ ਤੇ ਉੱਥੇ ਜ਼ਰਾ ਗਰੀਬ ਅਮੀਰ ਹਰ ਤਰ੍ਹਾਂ ਦਾ ਮਿਕਸਚਰ ਬਣਾ ਕੇ 15-20 ਬੰਦੇ ਤੇ ਉੱਥੇ ਛੱਡੇ ਗਏ ਕਿ ਬਾਜੀ ਨੇ ਇਹਨਾਂ ਦੇ ਨਾਲ ਜਿਹੜੀ ਹੈ ਨਾ ਜੀ ਉਹ ਗੱਲਬਾਤ ਕਰਨੀ ਹੈ ਤੇ ਵਿਖਾਉਣਾ ਵੀ ਬਾਜ਼ਾਰ ਕਿੱਡੇ ਅੱਛੇ ਚੱਲ ਰਹੇ। ਤੇ ਬਾਜ਼ਾਰ ਪੂਰੇ ਦਾ ਪੂਰਾ ਇੱਕ ਡਰਾਮਾ ਸੀ, ਅਸਲ ਨਹੀਂ ਸੀ। ਤੇ ਉਹਨੂੰ ਬਾਜੀ ਪੁੱਛਦੀ ਹੈ ਕਿ ਤੂੰ ਇਮਲੀ ਪਾਉਣੀ ਹੈ ਆਪਣੀ। ਉਹਨੂੰ ਪੁੱਛਿਆ ਵੀ ਕੀ ਲੈਣ ਆਈ ਹੈ, ਉਹਨੇ ਕਿਹਾ ਫਰੂਟ ਲੈਣ ਆਈ ਹੈ। ਉਹਨੇ ਆਖਿਆ ਫਰੂਟ ਚਾਟ ਬਣਾਉਣੀ ਹੈ। ਹਾਂਜੀ, ਫਰੂਟ ਚਾਟ 'ਚ ਇਮਲੀ। ਉਹਨੇ ਆਖਿਆ ਤੁਸੀਂ ਖਾਓਗੇ ਫਰੂਟ ਚਾਟ? ਤੇ ਉਹਨੂੰ ਬਾਜੀ ਨੇ ਆਖਿਆ ਵੀ ਤੂੰ ਇਮਲੀ ਪਾਉਣੀ ਹੈ, ਮੈਂ ਤੇ ਇਮਲੀ ਵਾਲੀ ਖਾਣੀ ਹੈ। ਬਾਜੀ ਤੇ ਸਾਡੀ ਤੁਹਾਨੂੰ ਪਤਾ ਇਮਲੀ ਵਾਲੀ ਹੈ ਤੇ ਸਾਡੀ ਬਾਜੀ ਇਮਲੀ ਵਾਲੀ ਨੇ ਆਖਿਆ ਵੀ ਤੂੰ ਇਮਲੀ ਪਾਉਣੀ ਹੈ ਤੇ ਫਿਰ ਮੈਂ ਖਾਵਾਂਗੀ ਫਰੂਟ ਚਾਟ। ਹੁਣ ਬਾਜੀ ਨੂੰ ਮੈਂ ਵਿਖਾ ਦਿੰਦਾ ਹੈ ਕਿ ਆਵਾਮ ਨੂੰ ਕਿਹੋ ਜਿਹੀ ਇਮਲੀ ਵਾਲੀ ਫਰੂਟ ਚਾਟ ਲੱਭ ਰਹੀ ਹੈ। ਆਵਾਮ ਨੂੰ ਇਮਲੀ ਤੇ ਆਲੂ ਬੁਖਾਰਾ ਸੁੱਕਾ ਲੱਭ ਰਿਹਾ ਹੈ ਜਾਂ ਫਰੈਸ਼ ਲੱਭ ਰਿਹਾ। ਇਹ ਸਾਰੀਆਂ ਗੱਲਾਂ ਇਹ ਫਹਦ ਸ਼ਹਿਬਾਜ਼ ਸਾਹਿਬ ਨੇ ਇੱਕ ਇੰਟਰਵਿਊ ਲਿਆ। ਇੱਕ ਬੇਬੇ ਸਾਡੀ ਅੰਮਾ ਹੈ, ਬੇਵਾ ਹੈ ਤੇ ਮਾੜੇ ਘਰ ਤੋਂ ਹੈ, ਤੇ ਉਹਦੇ ਕੋਲੋਂ ਇਹਨਾਂ ਨੇ ਸ਼ਨਾਖਤੀ ਕਾਰਡ ਲਿਆ ਤੇ ਨਾਲ ਉਹਨੂੰ ਦੱਸਿਆ ਕਿ ਤੈਨੂੰ ਅਸੀਂ ਤੋੜਾ ਦੇਣਾ ਤੇ ਆਪਣਾ ਨਾਂ ਇੱਥੇ ਰਜਿਸਟਰ ਕਰਾ ਲਾ। ਕੋਈ ਅੰਗੂਠਾ ਵੀ ਲਵਾ ਲਿਆ, ਸਾਰਾ ਕੁਝ ਉਹਦੇ ਕੋਲੋਂ। ਤੇ ਹੁਣ ਉਹ ਆਟੇ ਦਾ ਤੋੜਾ ਲੈਣ ਤੇ 2 ਸਿਰ ਘਿਓ ਤੇ ਆਟੇ ਦਾ ਤੋੜਾ ਲੈਣ ਅੰਮਾ ਆ ਰਹੀ ਹੈ ਤੇ ਉਹਨੂੰ ਉਹ ਸ਼ੈ ਨਹੀਂ ਉਹਨੂੰ ਮਿਲੀ। ਨੰਬਰ ਫੋਨ ਦਾ ਤੇ ਫੋਟੋ ਕਾਪੀ ਲਈ ਏ ਤੇ ਆਂਦੇ ਸੀ ਅੰਮਾ ਤੈਨੂੰ ਨਾ ਮੈਸੇਜ ਕਰਾਂਗੇ ਤੇ ਮੈਂ ਕਿੰਨੇ ਦੇ ਫੇਰੇ ਮਾਰਦੇ, ਨਾ ਮੇਰੀ ਫੋਟੋ ਕਾਪੀ ਦਿੱਤੀ ਨਾ ਮੈਂ ਫੋਨ ਨੰਬਰ ਦਿੱਤੇ ਤੇ ਮੈਂ ਆਖਿਆ ਏ ਪੁੱਤ ਮੈਂ ਬਾਬਾ ਤੁਹਾਡਾ ਵੀ ਚਲਾ ਗਿਆ ਤੇ ਮੈਂ
ਕੰਮ ਕਰਨ ਜੋਗੀ ਉਹਨੇ ਹੀ ਹੈਗੀ ਤੇ ਰੋਟੀ ਤਾਂ ਖਾਣੀ ਨਾ ਪੇਟ ਮੰਗਦਾ ਉਹਨਾਂ ਮੇਰੇ ਪੁੱਤ ਉਹਨਾਂ ਮੇਰੀ ਕੋਈ ਗੱਲ ਨਹੀਂ ਸੁਣੀ ਚੱਲ ਚੱਲ ਅੰਮਾ ਮੈਂ ਪੁੱਤ ਮੈਂ ਧੱਕਾ ਨਾ ਮਾਰ ਮੈਂ ਵਡੇਰੀ ਮੰਡੇ ਕੋ ਪੰਗ नहीं धक्का दी ਆਂਦੇ ਸੀ ਅੰਮਾ ਮੁੱਕ ਗਿਆ ਤੁਸੀਂ ਲੋਕੀ ਐਂ ਕਰਦੇ ਪਏ ਜੀ नहीं धक्का क्यों दिया फिर ਨਹੀਂ ਹੈਗਾ ਜਾ ਮੈਂ ਕਿਹਾ ਤੂੰ ਮੇਰੀ ਫੋਟੋ ਕਾਪੀ ਜੋ ਲਈ ਹੈ ਫਿਰ ਮੇਰਾ ਕੁਝ ਦੇ ਨਹੀਂ ਤੇ ਮੇਰੀ ਫੋਟੋ ਕਾਪੀ ਦੇ ਦੇ ਫਿਰ ਮੇਰਾ ਫੋਨ ਨੰਬਰ ਦੇ ਦੇ ਨਹੀਂ ਸੌਦਾ ਦੇਣਾ ਤੇ ਮੇਰੀ ਫੋਟੋ ਕਾਪੀ ਤੇ ਦੇਣਾ ਇੱਥੇ ਅੰਦਰ ਮੈਂ ਦਿੱਤੀ ਸੀ ਇਸ ਤਰ੍ਹਾਂ ਦੇ ਨਹੀਂ ਪਤਾ ਕਰਨੀ ਚਾਹੀਦੀ ਹੈ ਬਾਬਾ ਤੇਰਾ ਵੀ ਚਲਾ ਗਿਆ ਤੇ ਮੈਂ ਹੁਣ ਰੋਟੀ ਨਹੀਂ ਖਾਣੀ बेटा क्या करता है आपका ਬੇਟੇ ਦੇ बीवी ਦੇ ਹੋਂਡੇ ਦੇ ਗੁਰਦੇ ਵਾਸ਼ अच्छा डायलिसिस हो रहा ਆਪ ਦੇ ਦਿੱਤਾ ਹੈ है आपकी बहू जो है बीमार है ओए होए होए ना ना ਨਾ ਕਰੋ ਨਾ ਮੁੰਡੇ ਦਾ ਰੇੜੀ ਤੇ ਏਡੀ ਕੋ ਲਾਈ ਹੁੰਦੇ ਗੋਲੀਆਂ ਟੋਪੀਆਂ ਚ ਕੋ 50-100 ਵੱਟ ਲਈ ਸਾਡਾ ਹੱਕ ਹੈ ਪੁੱਤਰ ਮੀਰਾਂ ਦਾ ਨਹੀਂ ਹੱਕ ਗਰੀਬਾਂ ਦਾ ਸਾਡੇ ਵਰਗਿਆਂ ਦਾ ਹੁਣ ਮੈਂ ਨਹੀਂ ਕੰਮ ਕਰਨ ਜੋਗੀ ਪੁੱਤਰ ਮੇਰੇ ਕੋ ਕੰਮ ਨਹੀਂ ਹੁੰਦਾ 75 ਸਾਲ ਉਮਰ ਹੋ ਗਈ ਮੈਂ ਤੋਰ ਮੈਂ ਤਾਂ 2-4 ਸਾਲ ਜੀ ਲਾਂਗੀ 80 ਤੱਕ ਪਹੁੰਚ ਜਾਗੀ ਫਿਰ 80 ਤੱਕ ਪਹੁੰਚ ਗਈ ਤੇ ਫਿਰ ਮੈਂ ਕਿਵੇਂ ਟੁਰਾਂਗੀ ਇਹ ਤਾਂ ਨਹੀਂ ਨਾ ਕੰਮ ਹੁਣ ਮੈਂ ਇੱਕ ਥੋੜਾ ਜਿਹਾ ਗਰਾਜ ਕੋਠੀ ਕਰਕੇ ਆਈ काम कर मुश्किल से ही हो रहा है ਰੋਟੀ ਖਾਣੀ ਪੁੱਤਰ ਰੋਟੀ ਕੌਣ ਦੇਵੇ ਬਾਲਾਂ ਦਾ ਇੰਨੀ ਮਹਿੰਗਾਈ ਪੁੱਤਰ ਉਹਨਾਂ ਦੇ ਆਪਦੇ ਨਿੱਕੇ ਨਿੱਕੇ ਬੱਚੇ ਨੇ ਖਰੇ ਆਪਦੇ ਕਿਵੇਂ ਪਾਲ ਆਈ ਰੋਲਾ ਬਸ ਹੋਰ ਕੋਈ ਰੋਲਾ ਨਹੀਂ ਸਾਡੀ ਤਾਂ ਭਾਈ ਫਰਿਆਦ ਸੁਣੋ ਹਾਂ ਸਾਡੀ ਸੁਣੋ ਮੀਰਾਂ ਨੂੰ ਥੋੜਾ ਜਿਹਾ ਭਾਵੇਂ ਕੱਟ ਦਿਓ ਸਾਡੇ ਗਰੀਬਾਂ ਨੂੰ ਤਾਂ ਦਿਓ ਸਾਥੋਂ ਨਹੀਂ ਕੰਮ ਹੁੰਦਾ ਸੁਣ ਲਿਆ ਤੁਸੀਂ ਅੰਮਾ ਜੀ ਦੀ ਗੱਲਬਾਤ ਨੂੰ ਆਪੇ ਹੀ ਮੈਨੂੰ ਮੇਰਾ ਖਿਆਲ ਦੱਸਣ ਦੀ ਲੋੜ ਨਹੀਂ ਹੁਣ ਕਿ ਇੱਕ ਬੇਵਾ ਬੇਬੇ ਜੀ ਜਿਹੜੇ ਨੇ ਉਹਨਾਂ ਨੂੰ ਧੱਕੇ ਮਾਰ ਰਹੇ ਨੇ ਤੇ ਦੂਜੇ ਪਾਸੇ ਬਾਜੀ ਮਰੀਮ ਕਿਸੇ ਹੋਰ ਹੀ ਸਿਤਾਰੇ 'ਚ ਰਹਿੰਦੀ ਹੈ ਉਹ ਪੁੱਛਦੀ ਹੈ ਕਿ ਤੁਹਾਨੂੰ ਇਮਲੀ ਫਰੂਟ ਚਾਟ 'ਚ ਪਾਉਣ ਨੂੰ ਲੱਭਦੀ ਹੈ ਕਿ ਨਹੀਂ ਲੱਭਦੀ ਇਹ ਲੱਭਦੀ ਜੇ ਬਾਜੀ ਜੀ ਇਹ ਇਮਲੀ ਲੱਭਦੀ ਜੇ ਧੱਕੇ ਲੱਭਦੇ ਨੇ ਬਾਜੀ ਮਰੀਮ ਨੇ ਨਾ ਤੇ ਗੁਰਬਤ ਵੇਖੀ ਹੈ ਤੇ ਨਾ ਉਹਨੇ ਗਰੀਬਾਂ ਦੇ ਨਾਲ ਕਦੇ ਰਹਿ ਕੇ ਵੇਖਿਆ ਅਗਰ ਬਾਜੀ ਕਿਸੇ ਪਿੰਡ 'ਚ ਜੰਮੀ ਪਲੀ ਹੁੰਦੀ ਜਾਂ ਗਰੀਬਾਂ ਦੇ ਲਾਗੇ ਚਾਗੇ ਰਹੀ ਹੁੰਦੀ ਤੇ ਬਾਜੀ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਇਹ ਜਿਹੜੇ ਅਮੀਰ ਲੋਕ ਨੇ ਨਾ ਇਹ ਫਰੂਟ ਚਾਟਾਂ ਬਣਾਉਂਦੇ ਨੇ ਜਾਂ ਮਿਡਲ ਕਲਾਸ ਦੇ ਲੋਕ ਇਹੋ ਜਿਹੇ ਖੇਖਣ ਕਰ ਸਕਦੇ ਨੇ ਜਿਹੜਾ ਮਾੜਾ ਬੰਦਾ ਹੈ ਨਾ ਜਿਹਦੇ ਤੇ ਅਸਲ ਹਕੂਮਤ ਦਾ ਹੱਥ ਹੋਣਾ ਚਾਹੀਦਾ ਦਸਤਰਸ ਤੇ ਜਿਨ੍ਹਾਂ ਆਸਤੇ ਇਮਰਾਨ ਖਾਨ ਨੇ ਲੰਗਰਖਾਨੇ ਤੇ ਪਨਾਹ ਗਾਵਾਂ ਬਣਾਈਆਂ ਸਨ ਉਹਨਾਂ ਦੇ ਘਰ ਬਾਜੀ ਜੀ ਸੇਬ ਨੂੰ ਉਹ ਸੇ ਆਖਦੇ ਨੇ ਪੰਜਾਬੀ 'ਚ ਸੇ ਅੱਗੇ ਬੇ ਨਹੀਂ ਆਖੀਦਾ ਸੇ ਹੀ ਆਖੀਦਾ ਉਹਨੂੰ ਪਿੰਡਾਂ ਦੇ ਵਿੱਚ ਉਹਦੇ ਸੇ ਨੇ ਨਾ ਹੁਣ ਤੇ ਥੋੜ੍ਹੇ ਜਿਹੇ ਫੇਰ ਵੀ ਚਲੋ ਲੋਕਾਂ ਦੇ ਕੋਈ ਆਸਰਾ ਮਾਸਰਾ ਬਣਿਆ ਤੇ ਲੋਕੀ ਥੋੜ੍ਹਾ ਮਾੜਾ ਚੰਗਾ ਖਾਣ ਲੱਗ ਪਏ ਨੇ ਅੱਜ ਤੋਂ 20-25 ਵਰ੍ਹੇ ਪਹਿਲਾਂ ਤੱਕ ਭਾਵੇਂ ਕਿਸੇ ਬੰਦੇ ਕੋਲੋਂ ਪੁੱਛ ਲਓ ਤੁਸੀਂ ਇਹ ਗੱਲ ਪਿੰਡਾਂ ਦੇ ਵਿੱਚ ਉਹਦੇ ਘਰ ਹੀ ਸੇ ਆਉਂਦੇ ਸਨ ਜਿੱਥੇ ਕੋਈ ਬਿਮਾਰ ਹੁੰਦਾ ਸੀ ਉੱਥੇ ਪਿੰਡਾਂ ਦੇ ਵਿੱਚ ਤੇ ਅਮਰੂਦ ਦੁਆਣੇ ਮੂਲੀ ਗਾਜਰ ਇਹੋ ਜਿਹੀਆਂ ਸ਼ਾਮਾਂ ਖਰਬੂਜ਼ਾ ਇਹੋ ਜਿਹੀਆਂ ਸ਼ਾਮਾਂ ਹੱਥ ਪੈਂਦੀਆਂ ਸਨ ਇਹ ਸਟ੍ਰਾਬਰੀ ਤੇ ਇਹ ਚੈਰੀ ਤੇ ਇਹ ਜਨਾਬ ਇਹੋ ਜਿਹੇ ਫਰੂਟ ਤਾਂ ਕਦੇ ਵੇਖੇ ਵੀ ਨਹੀਂ ਸਨ ਅਸੀਂ ਤੇ ਆਪਣੇ ਬਚਪਨ 'ਚ ਕੋਈ ਨਹੀਂ ਸੀ ਵੇਖੇ ਫਰੂਟ ਅਸੀਂ ਤੇ ਇਹ ਯਕੀਨ ਕਰੋਗੇ ਸਟ੍ਰਾਬਰੀਆਂ ਤੇ ਇਹ ਚੈਰੀਆਂ ਸ਼ਾਇਰੀਆਂ ਤੇ ਪਤਾ ਨਹੀਂ ਕਿਤੇ ਯੂਨੀਵਰਸਿਟੀ ਜਾ ਕੇ ਵੇਖੀਆਂ ਹੋਣਗੀਆਂ ਸ਼ਹਿਰਾਂ ਸ਼ੁਰਾਂ ਦੇ ਵਿੱਚ ਪਿੰਡਾਂ 'ਚ ਤਾਂ ਸਾਨੂੰ ਪਤਾ ਹੀ ਨਹੀਂ ਸੀ ਤੇ ਸੇਬ ਕੇਲਾ ਉਦੋਂ ਹੀ ਆਉਂਦਾ ਸੀ ਜਦੋਂ ਕੋਈ ਬਿਮਾਰ ਹੁੰਦਾ ਸੀ ਤੇ ਅੰਗੂਰ ਚਮਨ ਦਾ ਹੀ ਸਾਨੂੰ ਪਤਾ ਸੀ ਸਾਨੂੰ ਇਹ ਪਤਾ ਹੀ ਨਹੀਂ ਸੀ ਹੁਣ ਤੇ ਸਾਡੇ ਆਪਣੇ ਪਿੰਡ ਸਜਾਦ ਰੰਧਾਵਾ ਸਾਹਿਬ ਨੇ ਕੋਈ 4 ਕਿੱਲੇ ਜਿਹੜੇ ਉਹ ਲਾਏ ਨੇ ਆਪਣੇ ਉਹਦੇ ਅੰਗੂਰਾਂ ਦੇ ਤੇ ਉਹ ਹੁਣ ਮੈਨੂੰ ਦੱਸਣ ਡਏ ਸਨ ਅਗਲੇ ਦਿਨ ਕਿ ਉਹ ਵਿਕਦੇ ਵੀ ਨਹੀਂ ਜਿਸ ਵੇਲੇ ਫਸਲ ਟਾਈਮ ਆਉਂਦਾ ਤੇ ਉੱਥੇ ਹੀ ਉਹ ਖਰਾਬ ਹੋ ਜਾਂਦੇ ਨੇ ਕਿਉਂਕਿ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਇਹ ਜਿਹੜੇ ਫਰੂਟ ਨੇ ਇਹਨਾਂ ਸਾਰਿਆਂ ਦੀ ਇੱਕ ਸਪਲਾਈ ਚੇਨ ਮਤਲਬ ਕਿ ਜਿਸ ਵੇਲੇ ਫਲ ਉਤਾਰਨਾ ਹੈ ਤੇ ਉਹਨੂੰ ਕਿੱਥੇ ਰੱਖਣਾ ਹੈ ਉਹਨੂੰ ਮੰਡੀ 'ਚ ਕਿਵੇਂ ਲੈ ਕੇ ਜਾਣਾ ਐਕਸਪੋਰਟ ਹੋਣਾ ਹੈ ਜਾਂ ਉਸ ਅੰਗੂਰ ਤੋਂ ਪੂਰੀ ਦੁਨੀਆ ਦੇ ਵਿੱਚ ਤੇ ਵਾਈਨ ਬਣਦੀ ਹੈ ਸਾਡੇ ਤੋਂ ਬਣ ਨਹੀਂ ਸਕਦੀ ਮਜ਼ਹਬੀ ਵਜੂਹਾਤ ਨੇ ਇਸ ਵਜ੍ਹਾ ਤੋਂ ਹੋਰ ਕੰਮ ਦੇ ਵਿੱਚ ਖਾਣ 'ਚ ਅੰਗੂਰ ਇਸਤੇਮਾਲ ਹੋਣਾ ਹੈ ਜਾਂ ਫਿਰ ਕੋਈ ਉਹਦੀ ਹੋਰ ਪ੍ਰੋਡਕਟ ਬਣਾਈਏ ਇਹੋ ਜਿਹੀ ਤੇ ਉਹ ਕੰਮ ਤੇ ਸਾਡੇ ਹੈ ਨਹੀਂ ਗੁਰਬਤ ਦੇ ਮੁਲਕ ਦੇ ਵਿੱਚ ਉਹ ਫਸਲ ਉੱਥੇ ਹੀ ਜ਼ਿਮੀਂਦਾਰ ਦੀ ਖਰਾਬ ਹੋ ਜਾਂਦੀ ਬਹਰਹਾਲ ਗੱਲ ਤੇ ਵਾਪਸ ਆਨੇ ਕਿ ਬਾਜੀ ਜੀ ਗੱਲ ਇਹ ਹੈ ਕਿ ਗਰੀਬ ਜਿਹੜਾ ਨਾ ਉਹ ਮਰ ਗਿਆ ਇਸ ਵੇਲੇ ਮਹਿੰਗਾਈ ਦੇ ਨਾਲ ਤੇ ਤੁਹਾਡੀਆਂ ਅਦਾਕਾਰੀਆਂ ਦੇ ਨਾਲ ਉਹਨੂੰ ਹੋਰ ਜ਼ਿਆਦਾ ਤਕਲੀਫ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਨੂੰ ਪੁੱਛਦੇ ਹੋ ਵੀ ਇਮਲੀ ਪਾਉਂਦੇ ਹੋ ਵਿੱਚ ਉਹਨਾਂ ਨੂੰ ਉੱਥੇ ਪਤਾ ਨਹੀਂ ਉਹਨਾਂ ਨੂੰ ਮੌਤ ਪਈ ਹੈ ਉਹਨਾਂ ਵਿਚਾਰਿਆਂ ਨੂੰ ਉਹਨਾਂ ਨੂੰ ਪਤਾ ਨਹੀਂ ਫਰੂਟ ਪੂਰਾ ਪਾਉਣ ਨੂੰ ਲੱਭਦਾ ਕਿ ਨਹੀਂ ਉਹਨਾਂ ਨੂੰ ਕਿਤੇ ਕੋਈ ਜਿੱਡੀ ਮਹਿੰਗੀ ਖਜੂਰ ਹੋ ਗਈ ਖਜੂਰ ਨਾਲ ਉਹਦਾ ਖੋਲ੍ਹਣ ਨੂੰ ਉਹਨਾਂ ਨੂੰ ਲੱਭਦਾ ਹੈ ਕਿ ਨਹੀਂ ਦੁੱਧ ਜਿੱਡਾ ਮਹਿੰਗਾ ਹੋ ਗਿਆ ਉਹ ਬੱਚਿਆਂ ਦੇ ਮੂੰਹ 'ਚ ਕੋਈ 2 ਕਤਰੇ ਦੁੱਧ ਦੇ ਪਾ ਸਕਦੇ ਨੇ ਇਫਤਾਰੀ ਦੇ ਵੇਲੇ ਜਾਂ ਸਹਿਰੀ ਦੇ ਵੇਲੇ ਜਾਂ ਨਹੀਂ ਦਹੀਂ ਖਾ ਸਕਦੇ ਨੇ ਕਿ ਨਹੀਂ ਤੇ ਬਾਜੀ ਉੱਥੇ ਇਮਲੀਆਂ ਲੱਭਦੀ ਫਿਰਦੀ ਹੈ ਬਾਜੀ ਇਹ ਪੁੱਛਦੀ ਹੈ ਵੀ ਇਮਲੀ ਤੇ ਆਲੂ ਬੁਖਾਰਾ ਪਾਉਂਦੇ ਹੋ ਤੁਸੀਂ ਕਿ ਨਹੀਂ ਤੇ ਉਹ ਅੱਗੋਂ ਜਿਹੜੀ ਸਾਡੀ ਭੈਣ ਜਿਹਨੂੰ ਲਿਆ ਕੇ ਉੱਥੇ ਖੜਾ ਕੀਤਾ ਗਿਆ ਸੀ ਇਸ ਕੰਮ ਵਾਸਤੇ ਉਹ ਵੀ ਬੜੇ ਚਸਕੇ ਦੇ ਨਾਲ ਦੱਸਦੀ ਹੈ ਕਿ ਹਾਂਜੀ ਮੈਂ ਜਿਹੜੀ ਹੈ ਨਾ ਇਹਦੇ ਵਿੱਚ ਇਮਲੀ ਵੀ ਪਾਉਣੀ ਹੈ ਤੇ ਆਲੂ ਬੁਖਾਰਾ ਵੀ ਪਾਉਣੀ ਹੈ ਤੇ ਬਾਜੀ ਜੀ ਅਗਰ ਇਹ ਹੀ ਤੁਸੀਂ ਇਹ ਖਾਣ ਪਕਾਉਣ ਦਾ ਪ੍ਰੋਗਰਾਮ ਤੇ ਕਿਸੇ ਟੀਵੀ ਤੇ ਕਰ ਲਓ ਉਹਦੇ ਵਾਸਤੇ ਮੇਰੀ ਭੈਣ ਨੇ ਵਜ਼ੀਰ ਆਲਾ ਬਣਨ ਦੀ ਐਡੀ ਖੇਚਲ ਕਿਉਂ ਕਰਨੀ ਸੀ ਆਰਾਮ ਦੇ ਨਾਲ ਕਿਸੇ ਟੀਵੀ ਦੇ ਉੱਤੇ ਤੁਹਾਨੂੰ ਪਤਾ ਹੀ ਇਫਤਾਰੀ ਦੇ ਟਾਈਮ ਦੇ ਉੱਤੇ ਉਹ ਬਾਵਰਚੀ ਖਾਨਾ ਵੀ ਚਲਾਉਂਦੇ ਨੇ ਮਤਲਬ ਕਿ ਕੁਕਿੰਗ ਦੀਆਂ ਵੀ ਉੱਥੇ ਹਿਸਾਬ ਕਿਤਾਬ ਤੁਸੀਂ ਵੇਖਦੇ ਹੋਵੋਗੇ ਇਫਤਾਰੀ ਤੋਂ ਪਹਿਲਾਂ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਵਿੱਚ ਨਾਲ ਕਿਚਨ ਹੁੰਦਾ ਉੱਥੇ ਵੀ ਸਾਡੀ ਕੋਈ ਧੀ ਭੈਣ ਜਿਹੜੀ ਹੈ ਉਹ ਆਪਣਾ ਡਿਸ਼ਾਂ ਡਿਫਰੈਂਟ ਪਕਾ ਕੇ ਲੋਕਾਂ ਨੂੰ ਦੱਸਦੀ ਹੈ ਤੇ ਬਾਜੀ ਉਹ ਕੰਮ ਕਰ
ਕਰ ਲਓ, ਨਾਲ ਇਹ 3-4 ਆਹੋ ਨਹੀਂ ਆਹੋ ਵਾਲੀਆਂ ਲਾਓ, ਇਹਨਾਂ ਕੋਲੋਂ ਗੰਢੇ ਕਟਵਾਓ। ਇਹ ਵੀ ਬਦਬਖਤਾਂ ਕਦੇ ਕੋਈ ਕੰਮ ਕਰ ਲੈਣ ਸਵਾਏ ਲੋਕਾਂ ਨੂੰ ਗਾਲਾਂ ਕੱਢਣ ਤੇ ਲੂਰ ਫਿਰਨ ਤੋਂ। ਇਹ ਸਾਡੀਆਂ ਭੈਣਾਂ ਨੇ ਅੱਜ ਤੱਕ ਕੀਤਾ ਕੁਝ ਨਹੀਂ। ਇਹ ਚਲੋ ਉਂਝ ਤੇ ਰੋ ਨਹੀਂ ਸਕਦੀਆਂ, ਸਾਰੀ ਦੁਨੀਆ ਨੂੰ ਰਵਾਉਂਦੀਆਂ ਨੇ। ਇਹਨਾਂ ਕੋਲੋਂ ਕੋਈ ਗੰਢੇ ਹੀ ਕਟਵਾ ਲਓ, ਇਹਨਾਂ ਦੀਆਂ ਅੱਖਾਂ ਦੇ ਵਿੱਚ ਕਰਤਣ ਜਾਏ ਤੇ ਇਹਨਾਂ ਦੇ ਵੀ ਕੋਈ 4 ਅੰਜੂ ਨਿਕਲ ਆਉਣ ਤੇ ਕੋਈ ਇਨਸਾਨੀਅਤ ਆਵੇ। ਜਿਹੜਾ ਫਤੂਰ ਇਹਨਾਂ ਦੀਆਂ ਅੱਖਾਂ ਨੂੰ ਗਰੂਰ ਤੇ ਫਤੂਰ ਤੇ ਖੁਮਾਰ ਚੜਿਆ ਹੋਇਆ ਦਿਮਾਗ 'ਚ, ਉਹ ਇਹਨਾਂ ਨੂੰ ਚਲੋ ਇਹ ਇੰਜ ਨਾਸਾਂ ਫਲਾ ਕੇ ਸਾਰੀਆਂ ਆਹੋ ਨਹੀਂ ਆਹੋ ਵਾਲੀਆਂ ਗੱਲਾਂ ਕਰਦੀਆਂ ਨੇ ਕਿ ਹੁਣ ਤੇ ਨਾਸਾਂ 'ਚ ਉਹਨਾਂ ਦੇ ਦਿਮਾਗ ਨਜ਼ਰ ਆਉਂਦੇ ਨੇ। ਇਹ ਜ਼ਰਾ ਮਾਜ਼ਤ ਪਿੰਡਾਂ 'ਚ ਦਿਮਾਗ ਨੂੰ ਦਿਮਾਗ ਆਖਿਆ ਜਾਂਦਾ ਹੈ, ਗੈਸ ਨੂੰ ਗੈਸ ਆਖਿਆ ਜਾਂਦਾ ਹੈ, ਚੌਕ ਨੂੰ ਚੌਂਕ ਆਖਿਆ ਜਾਂਦਾ ਹੈ। ਇਹ ਕਿਉਂ ਆਖਿਆ ਜਾਂਦਾ, ਇਹਦੇ 'ਤੇ ਕਦੇ ਦੁਬਾਰਾ ਗੱਲ ਕਰਾਂਗੇ ਕਿ ਇਹ ਨੂਣ ਅਸੀਂ ਵਿੱਚ ਕਿਉਂ ਪਾਉਂਦੇ ਹਾਂ। ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ, ਇੱਕ ਤੇ ਨੂਣ ਗੁੰਨਾ ਹੁੰਦਾ ਤੇ ਇੱਕ ਲੂਣ ਨੂੰ ਵੀ ਨਮਕ ਨੂੰ ਵੀ ਨੂਣ ਆਖਦੇ ਨੇ। ਤੇ ਇਹ ਲੁਧਿਆਣੇ ਵਾਲੇ ਬਹੁਤੀ ਜ਼ਰਾ ਲੁਧਿਆਣੇ ਵਾਲੀ ਪੰਜਾਬੀ ਜਿਨ੍ਹਾਂ ਦੀ ਉਹ ਆਖਦੇ ਨੇ। ਤੇ ਤੁਹਾਨੂੰ ਮੈਂ ਚੇਤੇ ਹੋਏਗਾ ਦੱਸਿਆ ਸੀ ਕਿ ਫੈਸਲਾਬਾਦ ਵਾਲਿਆਂ ਨੇ ਮੀਆਂ ਸਾਹਿਬ ਨੇ ਜਿਹੜੀਆਂ ਮੋਟਰਵੇਆਂ ਉੱਤਿਓਂ ਥੱਲਿਓਂ ਸੱਜਿਓਂ ਖੱਬਿਓਂ ਵਿੱਚੋਂ ਕਰਕੇ ਕੱਢੀਆਂ ਸੀ, ਉਸ ਨੇਕੀ ਦਾ ਜਿਹੜੀ ਵਾਪਸ ਨੇਕੀ ਫੈਸਲਾਬਾਦ ਵਾਲਿਆਂ ਨੇ ਕੀਤੀ ਸੀ ਮੀਆਂ ਸਾਹਿਬ ਦੇ ਨਾਲ, ਉਹ ਨੇਕੀ ਤੇ ਕੀਤੀ ਸੀ ਬਟ ਵਿੱਚੋਂ ਨੂਣ ਕੱਢ ਲਿਆ ਸੀ, ਮਤਲਬ ਕਿ ਨਮਕ ਕੱਢ ਲਿਆ ਸੀ, ਕਿਉਂਕਿ ਮੀਆਂ ਸਾਹਿਬ ਜਿਹੜੇ ਹੈ ਉਹ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ। ਤੇ ਹੁਣ ਨੇਕੀ ਫੈਸਲਾਬਾਦ ਕੀਤੀ ਹੈ ਪਰ ਨੂਣ ਤੋਂ ਬਗੈਰ ਕੀਤੀ ਹੈ। ਅੱਛਾ ਜੀ, ਵਾਪਸ ਇਸ ਗੱਲ 'ਤੇ ਆਉਣੇ ਬਾਜੀ ਜੀ। ਇੱਕ ਤਾਂ ਤੁਸੀਂ ਥੋੜ੍ਹਾ ਜਿਹਾ ਨਾ ਆਸਰਾ ਕਰੋ। ਮੈਂ ਜਿਸ ਤਰ੍ਹਾਂ ਤੁਹਾਡੀ ਖਿਦਮਤ 'ਚ ਅਰਜ਼ ਕੀਤੀ ਹੈ ਕਿ ਨਾ, ਇੱਕ ਤਾਂ ਤੁਸੀਂ ਗਰੀਬਾਂ ਲਈ ਕੁਝ ਨਹੀਂ ਕਰ ਸਕਦੇ, ਮੈਨੂੰ ਵੀ ਪਤਾ ਹੈ, ਤੁਹਾਨੂੰ ਵੀ ਪਤਾ ਹੈ। ਇਹ ਅਦਾਕਾਰੀ ਤੁਸੀਂ ਜਿੰਨੀ ਕਰਨੀ ਹੈ ਨਾ, ਜਿੰਨਾ ਤੁਸੀਂ ਇਹ ਫਿਰਨਾ, ਕਿਸੇ ਨੂੰ ਇਮਲੀ ਪੁੱਛਦੇ ਫਿਰਨਾ ਹੈ ਤੇ ਕਿਸੇ ਨੂੰ ਤੁਸੀਂ ਜਿਹੜਾ ਨਾ ਕੋਈ ਹੋਰ ਸ਼ੈ ਪੁੱਛਦੇ ਫਿਰਨਾ, ਕਿਸੇ ਨੂੰ ਤੁਸੀਂ ਸ਼ਾਨ ਵਾਲਿਆਂ ਦਾ ਚਾਟ ਮਸਾਲਾ ਪੁੱਛਦੇ ਫਿਰਨਾ ਵੀ ਉਹ ਵਿੱਚ ਪਾਉਂਦੇ ਹੋ ਕਿ ਨਹੀਂ। ਇਹ ਸਾਰੀਆਂ ਗੱਲਾਂ ਬਾਜੀ ਸਾਹਿਬ ਜਦੋਂ ਤੁਸੀਂ ਪੁੱਛਦੇ ਫਿਰੋਗੇ ਨਾ ਤਾਂ ਲੋਕਾਂ ਨੂੰ ਤੁਹਾਡੇ 'ਤੇ ਗੁੱਸਾ ਹੋ ਆਉਣਾ ਹੈ, ਕਿਉਂਕਿ ਲੋਕਾਂ ਦੇ ਕੋਲ ਤਾਂ ਬੁਨਿਆਦੀ ਸ਼ੈ ਖਾਣ ਪੀਣ ਦੇ ਪੈਸੇ ਨਹੀਂ ਹੈਗੇ। ਅਤੇ ਦੂਜੇ ਪਾਸੇ ਤੁਹਾਡੇ ਖਬਰ ਰੱਖਦੇ ਨੇ। ਦੂਜੀ ਖਬਰ ਜਿਹੜੀ ਹੈ ਉਹ ਇਹ ਹੈ ਕਿ ਜਿਹੜੇ ਆਪ ਨੂੰ ਆਉਂਦੇ ਨੇ ਮੇਰੇ ਨਾਲ ਇਨਸਾਫ ਨਹੀਂ ਕੀਤਾ, ਮੇਰੇ ਨਾਲ ਮੇਰੇ ਹਲਕੇ ਵਾਲਿਆਂ ਨੇ ਜਿਹੜਾ ਉਹ ਚੰਗਾ ਸਲੂਕ ਨਹੀਂ ਕੀਤਾ। ਬਈ ਭਾਈ ਤੇਰੇ ਨਾਲ ਕੀ ਕੀਤਾ? ਉਹ ਆਉਂਦੇ ਨੇ ਕਿ ਮੈਨੂੰ ਜਿਤਾਇਆ ਨਹੀਂ, ਮੈਂ ਹਲਕੇ 'ਚ ਬੜੇ ਕੰਮ ਕੀਤੇ ਸਨ, ਮੇਰੇ ਨਾਲ ਤਾਂ ਹਲਕੇ ਨੇ ਚੰਗਾ ਸਲੂਕ ਹੀ ਨਹੀਂ ਕੀਤਾ। ਉਹ ਭਾਈ ਜੀ ਇਸ ਤੋਂ ਚੰਗਾ ਸਲੂਕ ਤੁਹਾਡੇ ਨਾਲ ਚੌਧਰੀ ਨਿਜ਼ਾਮਦੀਨ ਕੀ ਕਵੇ ਵੀ ਫਾਰਮ 45 'ਤੇ ਤੁਸੀਂ ਹਾਰ ਗਏ ਹੋ ਅਤੇ ਉਹਨਾਂ ਤੁਹਾਨੂੰ ਫਾਰਮ 47 'ਤੇ ਫਿਰ ਵੀ ਜਿਤਾ ਦਿੱਤਾ। ਤੇ ਐਹਸਨ ਇਕਬਾਲ ਸਾਹਿਬ ਇਹ ਹਲਕੇ ਉਹ ਜਿਹੜੇ ਚੌਧਰੀ ਨਿਜ਼ਾਮਦੀਨ ਨੇ ਉਹ ਵੀ ਤਾਂ ਹਲਕੇ ਵਾਲਿਆਂ ਦੇ ਹੀ ਨੇ, ਕਿਤੇ ਬਾਹਰੋਂ ਤਾਂ ਨਹੀਂ। ਹਲਕੇ ਵਾਲਿਆਂ ਨੇ ਤਾਂ ਤੁਹਾਡੀ ਕਰਤੂਤ ਦੇ ਮੁਤਾਬਕ ਤੁਹਾਡੇ ਨਾਲ ਸਲੂਕ ਕੀਤਾ ਸੀ। ਲੇਕਿਨ ਕਹਿਣ ਦਾ ਮਤਲਬ ਇਹ ਹੈ ਕਿ ਅੱਗੋਂ ਚੌਧਰੀ ਨਿਜ਼ਾਮਦੀਨ ਨੇ ਤੁਹਾਨੂੰ ਜਿਤਾਉਣਾ ਸੀ ਤੇ ਉਹਨਾਂ ਫਿਰ ਫਾਰਮ 47 'ਤੇ ਜਿਤਾ ਦਿੱਤਾ। ਇਹ ਤੁਸੀਂ ਹੁਣ ਚੇਤੇ ਰੱਖਣਾ, ਇਹ ਹਲਕੇ ਵਾਲਿਆਂ ਨੇ ਤੁਹਾਡੀ ਤਬੀਅਤ ਦੋਹਰੇ ਖੁਸ਼ ਕਰਨੀ ਹੈ। ਇਹ ਤੁਹਾਡੇ ਦੇ ਉੱਤੇ ਜਿਹੜਾ ਸਾਰਾ ਇੱਕ ਤੁਸੀਂ ਆਪਣਾ ਲਬਾਦਾ ਉੜਿਆ ਸੀ ਨਾ ਮੁਨਾਫਕਤ ਦਾ, ਉਹ ਰੱਬ ਨੇ ਲਾ ਦਿੱਤਾ ਹੈ। ਇਹ ਜਿਹੜਾ ਮੁਸ਼ਕਿਲ ਵਕਤ ਆਇਆ ਨੇ ਇਹਦਾ ਫਾਇਦਾ ਇਹ ਹੋਇਆ ਕਿ ਸਾਰੇ ਨੰਗੇ ਹੋ ਗਏ ਨੇ ਤੇ ਹੁਣ ਤੁਹਾਡੇ ਤੋਂ ਮੁਨਾਫਕਤ ਦਾ ਲਬਾਦਾ ਉਤਰ ਗਿਆ। ਹੁਣ ਤੁਸੀਂ ਤਗੜੇ ਹੋ ਜਾਓ। ਆਉਣ ਵਾਲੇ ਵਕਤ 'ਚ ਹਲਕੇ ਵਾਲਿਆਂ ਨੇ ਤੁਹਾਡੇ ਨਾਲ ਇਹੀ ਸਲੂਕ ਕਰਨਾ ਹੈ। ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਗਾਂਹ ਵੀ ਵਧਾਓ ਤੇ ਮੈਨੂੰ ਹੁਣ ਇਜਾਜ਼ਤ ਦਿਓ। ਰੱਬ ਰਾਖਾ।